With your support, we can raise your voice globally. उन्होंने पगड़ी इशू नो बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ। ਵੀਅਰਸ, ਅੱਜ ਅਸੀਂ TV 84 ਨਿਊਜ਼ ਦੇ ਇਸ ਸੈਗਮੈਂਟ ਦੇ ਵਿੱਚ 3 ਰੀਸੈਂਟ ਮੁੱਦਿਆਂ ਤੇ ਵਿਸ਼ੇਸ਼ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਨਾਲ। ਸਭ ਤੋਂ ਪਹਿਲਾਂ ਤਾਂ ਇਹਨਾਂ ਕੋਲੋਂ ਅਸੀਂ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਸੰਬੰਧੀ ਜਿਹੜੀ ਗੈਦਰਿੰਗ ਦਮਦਮਾ ਸਾਹਿਬ ਵਿਖੇ ਹੋਈ ਹੈ ਉਸ ਸੰਬੰਧੀ ਲਵਾਂਗੇ ਵਿਚਾਰ ਤੇ ਜਾਣਕਾਰੀ। ਦੂਸਰਾ, ਜਿਹੜਾ ਪੰਜਾਬ ਦੇ ਵਿੱਚ 12,000 ਕਰੋੜ ਰੁਪਏ ਦਾ ਫੂਡ ਗ੍ਰੇਨ ਦਾ ਸਕੈਂਡਲ ਸਾਹਮਣੇ ਆਇਆ ਹੈ ਉਸ ਤੇ ਲਵਾਂਗੇ ਇਹਨਾਂ ਦੇ ਵਿਊਜ਼। ਅਤੇ ਤੀਸਰਾ ਮੁੱਦਾ ਹੈ ਕੋਹੀਨੂਰ ਹੀਰੇ ਦਾ, ਜਿਹੜਾ ਕਿ ਇਸ ਵੇਲੇ ਇੰਗਲੈਂਡ ਦੀ ਜਿਹੜੀ ਰਾਣੀ ਹੈ ਉਸ ਦੇ ਸਿਰ ਦਾ ਤਾਜ ਹੈ। ਸੋ ਇਸ ਦੇ ਪਿੱਛੇ ਕਾਫੀ ਸਕੈਂਡਲ ਇਹ ਵੀ ਸਾਹਮਣੇ ਆਇਆ ਹੈ ਕਿ ਕਾਫੀ ਚਿਰਾਂ ਤੋਂ ਜਿਹੜੇ ਸਿੱਖ ਸੀਗੇ ਇਸ ਹੀਰੇ ਨੂੰ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਜਿਸ ਤਰ੍ਹਾਂ ਹੁਣ BJP ਜਿਹੜੀ ਗਵਰਨਮੈਂਟ ਇਸ ਵੇਲੇ ਭਾਰਤ ਦੇ ਵਿੱਚ ਹੈ ਉਹ ਕਿਸ ਤਰ੍ਹਾਂ ਆਪਣਾ ਹੱਥ ਪੱਲਾ ਨਹੀਂ ਫੜਾ ਰਹੀ ਇਸ ਹੀਰੇ ਨੂੰ ਸੰਬੰਧੀ, ਉਸ ਸੰਬੰਧੀ ਇਹਨਾਂ ਕੋਲ ਲਵਾਂਗੇ ਇਹਨਾਂ ਦੇ ਵਿਚਾਰ। ਇਸ ਵੇਲੇ ਸਾਨਾ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਲਾਈਨ ਤੇ ਜੁੜ ਚੁੱਕੇ ਨੇ। ਆਓ ਆਪਣੇ ਸਵਾਲ ਦਾ ਸਿਲਸਿਲਾ ਇਹਨਾਂ ਨਾਲ ਜਾਰੀ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਵੀਰ ਜੀ, ਸਾਹਮਣੇ ਸਾਡੇ 3 ਰੀਸੈਂਟ ਮੁੱਦੇ ਨੇ। ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ ਦਮਦਮਾ ਸਾਹਿਬ ਤੋਂ। ਜਿਸ ਤਰ੍ਹਾਂ ਪਿਛਲੇ ਦਿਨੀ ਖਾਲਸਾ ਸਾਜਨ ਦਿਵਸ ਸੰਬੰਧੀ ਅਤੇ ਵਿਸਾਖੀ ਸੰਬੰਧੀ ਦਮਦਮਾ ਸਾਹਿਬ ਵਿਖੇ ਗੈਦਰਿੰਗ ਹੋਈ ਹੈ। ਸਾਨੂੰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਹ ਗੈਦਰਿੰਗ ਕਿਵੇਂ ਰਹੀ, ਆਸ ਕਿਹੜੇ ਰੈਜ਼ੋਲੂਸ਼ਨਸ ਪਾਸ ਕੀਤੇ ਗਏ ਉੱਥੇ। ਜਿਹੜਾ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਮੌਕੇ ਤਲਵੰਡੀ ਸਾਬੋ ਦੇ ਵਿੱਚ ਪੰਥਕ ਕਾਨਫਰੰਸ ਬਣਾਈ ਗਈ ਸੀ ਜੀ। ਸਰਬੱਤ ਖਾਲਸਾ ਦੀਆਂ ਸਾਰੀਆਂ ਹੀ ਸੰਬੰਧਿਤ ਧਿਰਾਂ ਤੇ ਹੋਰ ਸੰਗਤ ਵੱਲੋਂ ਇਕੱਠੇ ਹੋ ਕੇ ਉਹਦੀ ਜਿਹੜੀ ਗੈਦਰਿੰਗ ਹੈ, ਬੇਸ਼ੱਕ ਜਿਵੇਂ ਲੋਕ ਸੋਚਦੇ ਸੀ ਕਿ ਸਰਬੱਤ ਖਾਲਸਾ ਦੀ ਇਕੱਠ ਦੇ ਤੌਰ ਤੇ ਉਸ ਪੱਖੋਂ ਉਹ ਉਹਨਾਂ ਨੂੰ ਘੱਟ ਲੱਗੀ, ਪਰ ਇਹ ਸਰਬੱਤ ਖਾਲਸਾ ਨਹੀਂ ਸੀ। ਇਹ ਤਾਂ ਸਿਰਫ ਸਰਬੱਤ ਖਾਲਸਾ ਕਿਉਂਕਿ ਅਸੀਂ ਵਿਸਾਖੀ ਤੇ ਬੁਲਾਉਣ ਬਾਰੇ ਐਲਾਨ ਕੀਤਾ ਸੀ ਸਰਬੱਤ ਖਾਲਸਾ 2015 ਦੇ ਵਿੱਚ, ਉਹਦੇ ਕਰਕੇ ਇੱਥੇ ਸਾਨੂੰ ਸਰਬੱਤ ਖਾਲਸਾ ਦੀ ਗੱਲ ਕਰਨੀ
ਬਹੁਤ ਜ਼ਰੂਰੀ ਸੀ, ਖਾਸ ਕਰ ਸਿੰਘ ਸਾਹਿਬ ਦੇ ਜੋ ਡਾਇਰੈਕਸ਼ਨ ਦੇਣੀ ਸੀ। ਜਗਤਾਰ ਸਿੰਘ ਜੀ ਹਵਾਰਾ ਤੇ 3 ਸਿੰਘ ਸਾਹਿਬ ਜਿਹੜੇ ਪੰਜਾਬ ਦੀਆਂ ਜੇਲ੍ਹਾਂ 'ਚ ਬੰਦ ਸੀ ਤੇ ਕੁਝ ਅੱਜ ਵੀ ਬੰਦ ਨੇ, ਭਾਈ ਧਿਆਨ ਸਿੰਘ ਜੀ ਮੰਡ, ਉਹਨਾਂ ਸਾਰਿਆਂ ਨਾਲ ਸਲਾਹ ਅਸੀਂ ਆਪਣੇ ਆਪਣੇ ਤਰੀਕੇ ਨਾਲ ਕਰਕੇ ਮੁੱਖ ਤੌਰ ਤੇ ਮੇਰੀ ਡਿਊਟੀ ਹੀ ਲੱਗਦੀ ਹੈ, ਕਿਉਂਕਿ ਭਾਈ ਹਵਾਰਾ ਸਾਹਿਬ ਦੀ ਪੱਕੀ ਲਿਖਤ ਦੀ ਮੁਲਾਕਾਤ ਦੇ ਵਿੱਚ ਮੇਰਾ ਨਾਮ ਹੀ ਹੈਗਾ ਇਹਨਾਂ ਸਾਰਿਆਂ ਚੋਂ। ਤੇ ਇੱਧਰ ਮਾਨ ਸਾਹਿਬ ਨਾਲ ਵੀ ਮੇਰੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਹੀ ਉਹ ਨਜ਼ਰਬੰਦ ਕੀਤੇ ਹੋਏ ਨੇ, ਨਾਭਾ ਜੇਲ੍ਹ ਦੇ ਵਿੱਚ। ਸੋ ਇਹ ਸਾਰਾ ਕੁਝ ਸਾਡੇ ਲਈ ਜ਼ਰੂਰੀ ਸੀ ਕਿ ਅਸੀਂ ਸੰਗਤ ਦੇ ਨਾਲ ਸਾਂਝਾ ਕਰੀਏ ਵਿਸਾਖੀ ਦੇ ਮੌਕੇ ਤੇ। ਜਿੱਥੋਂ ਤੱਕ ਇਕੱਠ ਦਾ ਸਵਾਲ ਹੈ, ਮੈਂ ਬਹੁਤ ਹੀ ਸਪਸ਼ਟ ਲਫ਼ਜ਼ਾਂ ਨਿਰਪੱਖ ਹੋ ਕੇ ਗੱਲ ਕਹਿ ਸਕਦਾ ਕਿ ਲਗਾਤਾਰ ਆਸੇ-ਪਾਸੇ 4 ਵੱਡੀਆਂ ਕਾਨਫਰੰਸਿਸ ਇਸ ਤੋਂ ਇਲਾਵਾ ਹੋ ਰਹੀਆਂ ਸੀ। ਜਿਹੜਾ ਜੋ 3 ਦਾ ਜ਼ਿਕਰ ਕਰਨਾ ਸਾਰੇ ਅਖਬਾਰਾਂ ਨੇ ਕੀਤਾ ਹੈ, ਚਾਹੇ ਉਹ ਆਪ ਪਾਰਟੀ ਹੋਵੇ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਬਾਦਲ ਦਲ ਹੋਵੇ, ਬੀਜੇਪੀ ਹੋਵੇ। ਤੇ ਚੌਥੀ ਕਾਨਫਰੰਸ ਸਾਡੀ ਸੀ। ਜਿਹੜੇ ਪੱਤਰਕਾਰ, ਜਿਹੜੇ CID ਦੇ ਅਫਸਰ ਉੱਥੇ ਸਾਨੂੰ ਸ਼ਾਮ ਨੂੰ ਇਕੱਠੇ ਹੋ ਕੇ ਮਿਲੇ ਤਾਂ ਉਹਨਾਂ ਸਾਰਿਆਂ ਦਾ ਇੱਕੋ ਹੀ ਐਨਾਲਿਸਿਸ ਸੀ ਕਿ ਅਸਲ ਵਿੱਚ ਇਕੱਠ ਤੁਹਾਡਾ ਸੀ। ਉਹਦਾ ਮੁੱਖ ਕਾਰਨ ਗਿਣਤੀ ਨਹੀਂ ਸੀ, ਉਹਦਾ ਮੁੱਖ ਕਾਰਨ ਉਹਦੀ ਗੁਣਵੱਤਾ ਸੀ, ਉਹਦੀ ਕੁਆਲਿਟੀ ਸੀ। ਕੁਆਲਿਟੀ ਦਾ ਮਤਲਬ ਇਹ ਹੈ ਕਿ ਕੁਝ ਲੋਕਾਂ ਨੂੰ ਕੁਝ ਲਾਲਚ ਦੇ ਕੇ ਇਕੱਠ ਕਰਨ ਦਾ ਇੱਕ ਰਿਵਾਜ ਚੱਲਿਆ ਹੋਇਆ ਪੰਜਾਬ, ਸ਼ਾਇਦ ਸਾਰੇ ਦੇਸ਼ 'ਚ ਹੋਵੇ, ਮੈਂ ਤਾਂ ਪੰਜਾਬ 'ਚ ਦੇਖਦਾ ਕਿ ਘਰੋਂ ਬੂਹੇ ਤੋਂ ਉਹਨਾਂ ਨੂੰ ਬੱਸਾਂ ਕਾਰਾਂ ਚੁੱਕ ਕੇ ਲਿਆਉਂਦੀਆਂ ਨੇ, ਸ਼ਰਾਬਾਂ ਦਿੰਦੀਆਂ ਨੇ ਤੇ ਫਿਰ ਘਰੇ ਛੱਡ ਕੇ ਆਉਂਦੀਆਂ ਨੇ। ਇੱਕ ਤਾਂ ਉਹ ਇਕੱਠ ਹੁੰਦਾ ਹੈ। ਦੂਸਰਾ ਇਕੱਠ ਉਹ ਹੁੰਦਾ ਹੈ ਜਿਹਨੂੰ ਆਪਾਂ ਆਰਗੈਨਿਕ ਕਹਿ ਸਕਦੇ ਹਾਂ, ਕਿ ਜਿਹੜਾ ਆਪ ਘਰੋਂ ਤੁਰੇ ਸਵੇਰੇ ਉੱਠ ਕੇ ਤਿਆਰ ਹੋ ਕੇ ਵੀ ਮੈਂ ਪੰਥਕ ਕਾਨਫਰੰਸ ਦੇ ਵਿੱਚ ਹਾਜ਼ਰ ਹੋਣਾ ਹੈ। ਸੋ ਸਾਡੇ ਕੋਲ ਜਿਹੜੇ ਲੋਕ ਆਏ, ਪਹਿਲੀ ਗੱਲ ਤਾਂ ਇਹ ਹੈ ਕਿ ਉਹਨਾਂ ਦੀ ਗਿਣਤੀ ਕੋਈ ਘੱਟ ਨਹੀਂ ਸੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਥਕ ਕਾਨਫਰੰਸ ਜਿੰਨਾ ਪੰਡਾਲ ਲਾਇਆ ਸੀ ਸਾਰਾ ਕੱਚਾ ਭਰਿਆ ਹੋਇਆ ਸੀ। ਆਏ ਤੇ ਉਹ ਲੋਕ ਸੀ ਜਿਹੜੇ ਆਪਣੀ ਇੱਛਾ ਨਾਲ ਆਏ ਕਿ ਅਸੀਂ ਅੱਜ ਕੁਝ ਉੱਥੇ ਸੁਣਨ ਜਾਣਾ ਹੈ, ਕੁਝ ਕਹਿਣ ਜਾਣਾ ਹੈ, ਕੁਝ ਵਿਚਾਰਨ ਜਾਣਾ ਹੈ। ਸੋ ਇਸ ਸਾਰੇ ਲਿਹਾਜ਼ ਦੇ ਨਾਲ ਮੈਂ ਇਹ ਗੱਲ ਕਹਾਂਗਾ, ਨਾ ਤਾਂ ਕੁਆਂਟੀਟੀ ਪੱਖੋਂ ਨਾ ਕੁਆਲਿਟੀ ਪੱਖੋਂ ਜਿਹੜਾ ਪੰਥਕ ਕਾਨਫਰੰਸ ਦਾ ਇਕੱਠ ਸੀ, ਕਹਿ ਲਓ ਸੰਗਤ ਦਾ ਜਿਹੜਾ ਹਜੂਮ ਸੀ, ਹਾਜ਼ਰੀ ਸੀ, ਉਹ ਸਭ ਤੋਂ ਉੱਪਰ ਮੰਨੀ ਜਾਏਗੀ। ਇਹ CID ਦੀ ਵੀ ਅੰਦਰੂਨੀ ਰਿਪੋਰਟ ਹੈ, ਇਹ ਪੱਤਰਕਾਰਾਂ ਦੀ ਵੀ ਅੰਦਰੂਨੀ ਰਿਪੋਰਟ ਹੈ। ਬਾਕੀ ਜੋ ਕੁਝ ਪੈਸਾ ਦੇ ਕੇ ਛਪਦਾ ਹੈ ਉਹਦੇ ਬਾਰੇ ਆਪਾਂ ਸਾਰਿਆਂ ਨੂੰ ਪਤਾ ਹੈ, ਉਹਦੇ ਬਾਰੇ ਆਪਾਂ ਬਹੁਤੀ ਟਿੱਪਣੀ ਕਰਾਂਗੇ ਤਾਂ ਵੀ ਉਹੀ ਹੋਊਗਾ ਜੋ ਅਸੀਂ ਜਾਣਦੇ ਹਾਂ ਕਿ ਪੈਸਾ ਦੇ ਕੇ ਖਬਰਾਂ ਲਵਾਈਆਂ ਜਾਂਦੀਆਂ ਨੇ। ਫਿਰ ਵੀ ਅਖਬਾਰਾਂ ਨੇ ਸਾਡੀ ਜਿਹੜੀ ਹਾਜ਼ਰੀ ਸੀ ਉਹਨੂੰ ਬਹੁਤ ਹੀ ਵਧੀਆ ਤੇ ਪ੍ਰਭਾਵਸ਼ਾਲੀ ਮੰਨਿਆ। ਬਿਲਕੁਲ ਵੀਰ ਜੀ। ਤੇ ਵੀਰ ਜੀ, ਤੁਹਾਨੂੰ ਅਸੀਂ ਜਦੋਂ ਪਿਛਲੀ ਵਾਰੀ ਇੰਟਰਵਿਊ ਕੀਤੀ ਸੀ ਥੋੜੇ ਦਿਨ ਪਹਿਲਾਂ, ਤੁਸੀਂ ਦੱਸ ਰਹੇ ਸੀ ਕਿਸ ਤਰ੍ਹਾਂ ਤੁਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ ਮਿਲਣ ਜਾ ਰਹੇ ਸੀਗੇ। ਉਹ ਮੀਟਿੰਗ ਕਿਵੇਂ ਰਹੀ? ਕੀ ਉਹਨਾਂ ਨੇ ਕੋਈ ਮੈਸੇਜ ਦਿੱਤਾ ਸਿੱਖ ਕੌਮ ਦੇ ਲਈ? ਹਾਂਜੀ ਹਾਂ, ਮੇਰਾ ਉਹਨਾਂ ਨੂੰ ਮਿਲਣ ਦਾ ਦੇਖੋ ਮੇਨ ਮਕਸਦ ਤਾਂ ਇਹੀ ਹੁੰਦਾ ਹੈ ਕਿ ਇਸ ਵਕਤ ਜੋ ਪੰਜਾਬ ਦੇ ਵਿੱਚ ਸੰਘਰਸ਼ ਦੇ ਹਾਲਾਤ ਬਣੇ ਹੋਏ ਨੇ, ਜੋ ਪਿਛਲੇ ਲੰਬੇ ਸਮੇਂ ਤੋਂ ਚਲੇ ਆਉਂਦੇ ਨੇ, ਉਹਦੇ ਵਿੱਚ ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਐਸੀਆਂ ਮਤਲਬ ਕਿ ਕਾਲ ਕੋਠੇ 'ਚ ਰੱਖਿਆ ਜਾਂਦਾ ਹੈ ਜਿੱਥੇ ਕੋਈ ਮਿਲ ਨਹੀਂ ਸਕਦਾ। ਕਾਨੂੰਨ ਦੀ ਇੱਕ ਛੋਟੀ ਜਿਹੀ ਪ੍ਰੋਵੀਜ਼ਨ ਸਾਡੇ ਨੂੰ ਥੋੜੀ ਸਹਾਈ ਹੋ ਰਹੀ ਹੈ, ਉਹ ਵੀ ਸਾਡੇ ਤੋਂ ਸ਼ਾਇਦ ਅਗਲੇ ਦਿਨਾਂ 'ਚ ਖੋਈ ਜਾ ਰਹੀ ਹੈ। ਉਹ ਇਹ ਹੈ ਕਿ 10 ਬੰਦੇ ਪੈਨਲ ਤੇ ਹੁੰਦੇ ਨੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਜਾਂ ਉਹਨਾਂ ਦੇ ਨਜ਼ਦੀਕੀ ਉਹ ਹਵਾਰਾ ਸਾਹਿਬ ਵੱਲੋਂ ਕਹੇ ਜਾਂਦੇ ਨੇ। ਉਹਨਾਂ ਨੂੰ ਮੁਲਾਕਾਤ ਮੰਗਲਵਾਰ ਤੇ ਸ਼ੁੱਕਰਵਾਰ ਕਰਨ ਦੀ ਜਿਹੜੀ ਹੈ ਇਜਾਜ਼ਤ ਹੁੰਦੀ ਹੈ। ਘੰਟਾ ਸਵਾ ਘੰਟਾ ਅਸੀਂ ਉਹਨਾਂ ਨੂੰ ਮਿਲ ਸਕਦੇ ਹਾਂ। ਉਹਦੇ 'ਚ ਮੇਰਾ ਪੈਨਲ 'ਚ ਉਹਨਾਂ ਨੇ ਨਾਮ ਪਵਾਇਆ ਹੋਇਆ। ਉਹਦਾ ਮੇਨ ਕਾਰਨ ਇਹ ਹੈ ਕਿ ਜਿਹੜੇ ਪਿਛਲੇ ਹਾਲਾਤ ਬਣੇ ਨੇ ਉਹਦੇ ਵਿੱਚ ਭਾਈ ਹਵਾਰਾ ਜੀ ਦਾ ਫਿਜ਼ੀਕਲੀ ਜਾ ਕੇ ਮਿਲ ਕੇ ਉਹਨਾਂ ਦੇ ਵਿਊਜ਼ ਲੈਣੇ ਸਾਡੇ ਲਈ ਲਾਜ਼ਮੀ ਨੇ, ਕਿਉਂਕਿ ਉਹ ਸਾਡੇ ਜਥੇਦਾਰ ਅਕਾਲ ਤਖਤ ਸਾਹਿਬ ਨੇ। ਦੂਸਰੇ ਪਾਸੇ ਮੰਡ ਸਾਹਿਬ ਵੀ ਜੇਲ੍ਹ ਦੇ ਵਿੱਚ ਨੇ। ਕੁਦਰਤੀ ਹੈ ਕਿ ਉਹ ਮੇਰੀ ਪਾਰਟੀ ਦੇ ਵਿੱਚ ਲੰਬਾ ਸਮਾਂ ਮੇਰੇ ਸੀਨੀਅਰ ਦੇ ਤੌਰ ਤੇ ਕੰਮ ਕਰਦੇ ਰਹੇ ਨੇ। ਮੈਂ ਉਹਨਾਂ ਦੀ ਗੱਲ ਨੂੰ, ਭਾਵਨਾ ਨੂੰ ਵੀ ਬੜੀ ਚੰਗੀ ਤਰ੍ਹਾਂ ਸਮਝਦਾ ਤੇ ਉਹਨਾਂ ਨਾਲ ਮੈਂ ਡਿਸਕਸ ਕਰਦਾ। ਸੋ ਉਹ ਜਿਹੜਾ ਮੇਰਾ ਜਾਣ ਦਾ ਮਕਸਦ ਸੀ ਦਿੱਲੀ, ਉਹ ਇਹੀ ਸੀ ਕਿ ਵਿਸਾਖੀ ਦੇ ਮੌਕੇ ਤੇ ਜਿਹੜਾ ਇੱਕ ਸਾਂਝਾ ਬਿਆਨ ਸਿੰਘ ਸਾਹਿਬ ਦਾ ਆਉਣਾ ਹੈ, ਉਹਦੇ ਬਾਰੇ ਹਵਾਰਾ ਸਾਹਿਬ ਜੀ ਨੂੰ ਦੱਸਿਆ ਵੀ ਜਾਵੇ ਤੇ ਹਵਾਰਾ ਸਾਹਿਬ ਦੀਆਂ ਡਾਇਰੈਕਸ਼ਨਸ ਵੀ ਜਿਹੜੀਆਂ ਨੇ ਉਹ ਉਹਦੇ ਬਾਰੇ ਲੈਂਦੇ ਜਾਣ। ਉਸ ਤਰ੍ਹਾਂ ਹੀ ਹੋਇਆ। ਮੈਂ ਡਿਟੇਲ ਡਿਸਕਸ਼ਨ ਤੋਂ ਬਾਅਦ ਜੋ ਉਹਨਾਂ ਨੇ ਮੈਨੂੰ ਦੱਸਿਆ ਸੀ ਉਹ ਆ ਕੇ ਮੈਂ ਦੂਜੇ ਸਿੰਘ ਸਾਹਿਬ ਜੀ ਨੂੰ ਦੱਸ ਦਿੱਤਾ ਸੀ। ਕੁਝ ਲਿਖਤੀ ਵੀ ਭੇਜਿਆ ਸੀ, ਕੁਝ ਬੋਲ ਕੇ ਭੇਜਿਆ ਸੀ ਉਹਨਾਂ ਨੇ ਮੈਨੂੰ। ਸੋ ਉਹਦੇ ਮੁਤਾਬਕ ਹੀ ਜਿਹੜੇ ਅਗਲੇ ਫੈਸਲੇ ਨੇ ਉਹ ਵਿਸਾਖੀ ਦੇ ਸਿੰਘ ਸਾਹਿਬ ਵੱਲੋਂ ਸੰਗਤ ਦੀ ਹਾਜ਼ਰੀ ਦੇ ਵਿੱਚ ਐਲਾਨ ਕੀਤੇ ਗਏ ਨੇ। ਇਹ ਸਾਰੀ ਜਿਹੜੀਆਂ ਮੀਟਿੰਗਸ ਨੇ ਇਹਦਾ ਸਿਰਫ ਇਹੀ ਹੁੰਦਾ ਕਿ ਕਿਸੇ ਵੀ ਤਰ੍ਹਾਂ ਦਾ ਭੁਲੇਖਾ ਜਿਹੜਾ ਸਰਕਾਰਾਂ ਖੜੀਆਂ ਕਰਨੀਆਂ ਚਾਹੁੰਦੀਆਂ ਨੇ ਸਿੰਘ ਸਾਹਿਬ ਦੇ ਵਿੱਚ, ਉਹ ਜਿਹੀ ਕੋਈ ਗੱਲ ਨਾ ਹੋਵੇ। ਇਹਦੇ ਲਈ ਮੇਰਾ ਜਾਣਾ ਉੱਥੇ ਜ਼ਰੂਰੀ ਹੁੰਦਾ ਹੈ ਹਫ਼ਤੇ 2 ਹਫ਼ਤੇ 'ਚ ਇੱਕ ਵਾਰ।
ਓਕੇ ਵੀਰ ਜੀ। ਤੇ ਵੀਰ ਜੀ ਹੁਣ ਬਾਕੀ ਦੇ ਮੁੱਦਿਆਂ ਦੇ ਉੱਪਰ ਵੀ ਤੁਹਾਡੇ ਵਿਚਾਰ ਲੈਣਾ ਚਾਹਾਂਗੇ। ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ ਜਿਸ ਤਰ੍ਹਾਂ ਇੱਕ ਪਾਸੇ ਜਿਹੜੇ ਕਿਸਾਨ ਨੇ ਉਹ ਕਿਸ ਤਰ੍ਹਾਂ ਸੁਸਾਈਡ ਕਰ ਰਹੇ ਨੇ, ਦੂਸਰੇ ਪਾਸੇ ਕਿਸ ਤਰ੍ਹਾਂ ਜਿਹੜੇ ਕਿਸਾਨਾਂ ਦਾ ਝੋਨਾ ਹੈਗਾ ਜਾਂ ਫਿਰ ਉਹਨਾਂ ਦਾ ਅਨਾਜ ਹੈਗਾ ਉਸ ਦਾ ਕਿਸ ਤਰ੍ਹਾਂ ਘਪਲੇ ਦੀਆਂ ਸਕੈਂਡਲ ਜਿਹੜੇ ਨੇ ਸਾਹਮਣੇ ਆ ਰਹੇ ਨੇ। ਜਿਹੜੇ ਇੱਕ ਵਾਰ ਹੁਣ ਰੀਸੈਂਟਲੀ ਸਾਹਮਣੇ ਆਇਆ ਕਿਸ ਤਰ੍ਹਾਂ 12,000 ਕਰੋੜ ਰੁਪਏ ਦਾ ਫੂਡ ਗ੍ਰੇਨ ਦਾ ਸਕੈਂਡਲ ਹੈਗਾ, ਉਹ ਕਿਸ ਤਰ੍ਹਾਂ ਉਸ ਤੇ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਬਾਦਲ ਦੇ ਵੀ ਬਿਆਨ ਸਾਹਮਣੇ ਆਏ ਨੇ। ਐਗਜ਼ੈਕਟਲੀ ਅਸੀਂ ਜਾਣਨਾ ਚਾਹਾਂਗੇ ਕਿਉਂਕਿ ਇਸ ਬਾਰੇ ਸਾਨੂੰ ਜ਼ਿਆਦਾ ਇਨਫੋਰਮੇਸ਼ਨ ਆਨਲਾਈਨ ਤੇ ਜਾਂ ਫਿਰ ਮੀਡੀਆ ਦੇ ਵਿੱਚ ਨਹੀਂ ਮਿਲੀ। ਅਸੀਂ ਤੁਹਾਡੇ ਮੂੰਹੋਂ ਜਾਣਨਾ ਚਾਹਾਂਗੇ ਕਿ ਐਕਚੁਅਲੀ ਸਕੈਂਡਲ ਕੀ ਹੈਗਾ ਐਂਡ ਇਸ ਪਿੱਛੇ ਕੀ ਸਟੋਰੀ ਹੈ, ਸਾਨੂੰ ਇਸ ਬਾਰੇ ਜਾਣਕਾਰੀ ਦਿਓ। ਇਸ ਤਰ੍ਹਾਂ ਹੈ ਕਿ ਇਹ ਸਕੈਂਡਲ ਬਹੁਤ ਗੰਭੀਰ ਹੈ। ਓਕੇ, ਜੇ ਆਪਾਂ ਅੱਜ ਦੇ ਹਾਲਾਤ ਵਿੱਚ ਦੇਖੀਏ ਤਾਂ ਅੱਜ ਜਿਹੜਾ ਜ਼ਿਮੀਂਦਾਰ ਹੈ, ਪੰਜਾਬ ਦਾ ਕਿਸਾਨ ਹੈ ਜੀ, ਚਾਹੇ ਉਹ ਛੋਟਾ ਚਾਹੇ ਉਹ ਵੱਡਾ, ਇਹ ਕਹਿਣ ਦੀਆਂ ਗੱਲਾਂ ਨੇ, ਸਾਰੇ ਹੀ ਬਹੁਤ ਗ੍ਰਿਮ ਸਿਚੁਏਸ਼ਨ ਦੇ ਵਿੱਚ ਜੀ ਰਹੇ ਨੇ ਜੀ। ਹਰ ਰੋਜ਼ ਬੜੇ ਦੁੱਖ ਨਾਲ ਇਹ ਗੱਲ ਕਹਿਣਾ ਪੈਂਦੀ ਹੈ ਕਿ ਹਰ ਰੋਜ਼ ਕੋਈ ਵੀ ਅਖਬਾਰ ਪੰਜਾਬ ਦੀ ਆਪਾਂ ਚੁੱਕਦੇ ਆ ਤਾਂ ਉਹਦੇ 'ਚ ਇੱਕ ਕਾਲਮ ਬਣ ਗਿਆ, ਹਰ ਬੰਦਾ ਉੱਥੇ ਨਿਗਾਹ ਮਾਰਦਾ ਵੀ ਅੱਜ ਕਿੰਨੇ ਮਰੇ। ਇਹ ਬੜੇ ਦੁੱਖ ਦੀ ਗੱਲ ਹੈ ਕਿ ਹਰ ਰੋਜ਼ ਇੱਕ ਖਬਰ ਪੱਕੀ ਆ ਰਹੀ ਹੈ ਕਿ ਅੱਜ ਇੰਨੇ ਕਿਸਾਨਾਂ ਨੇ, 3 ਨੇ, 4 ਨੇ, 5 ਨੇ, ਅੱਜ ਇੰਨਿਆਂ ਨੇ ਖੁਦਕੁਸ਼ੀ ਕਰ ਲਈ। ਹਾਂਜੀ, ਫਿਰ ਹਫ਼ਤੇ ਬਾਅਦ ਗਿਣਤੀ ਆਉਂਦੀ ਹੈ, ਫਿਰ ਮਹੀਨੇ ਬਾਅਦ ਗਿਣਤੀ ਆਉਂਦੀ ਹੈ, ਫਿਰ 6 ਮਹੀਨੇ ਦੀ ਗਿਣਤੀ ਆਉਂਦੀ ਹੈ। ਬੜਾ ਦੁੱਖ ਹੁੰਦਾ। ਪਿਛਲੇ ਇੱਕ ਅਖਬਾਰ ਨੇ ਜਿਵੇਂ ਆਪਾਂ ਐਡ ਦਿੰਦੇ ਆ, ਘੱਟੋ ਘੱਟ 50 ਜਿਹੜੀਆਂ ਫੋਟੋਜ਼ ਨੇ ਉਹ ਲਾ ਦਿੱਤੀਆਂ ਵੀ ਇਸ ਹਫ਼ਤੇ ਆਹ 50 ਬੰਦਿਆਂ ਨੇ ਖੁਦਕੁਸ਼ੀ ਕੀਤੀ ਹੈ। ਇੱਕ ਪਾਸੇ ਤਾਂ ਇਹ ਸਿਚੁਏਸ਼ਨ ਜਿਹੜੀ ਗਰਾਊਂਡ ਰਿਐਲਿਟੀ ਹੈ ਪੰਜਾਬ ਦੀ ਉਹ ਇਹ ਬਣੀ ਹੋਈ ਹੈ। ਇਹਦਾ ਕਾਰਨ ਕੇਵਲ ਇੱਕੋ ਹੀ ਹੈ। ਇੱਕ ਤਾਂ ਤੋਤਾ ਸਿੰਘ ਵਰਗੇ ਮਿਨਿਸਟਰਾਂ ਨੇ ਉਹਨਾਂ ਨੂੰ ਜਿਹੜਾ ਪਰਮਿਸ਼ਨ ਦਿੱਤੀ, ਜਿਹੜੀ ਕੰਪਨੀ ਨੂੰ ਪੈਸੇ ਲੈ ਕੇ, ਰਿਸ਼ਵਤ ਲੈ ਕੇ, ਉਹ ਸਪਰੇਅ ਨਹੀਂ ਮਾਰੀ ਸੀ ਕਿ ਸਾਰਾ ਮਾਲਵਾ ਬੈਲਟ ਦੇ 7 ਜ਼ਿਲ੍ਹੇ ਜਿਹੜੇ ਨੇ ਉਹ ਕਪਾਹ ਪੱਖੋਂ ਜਿਹੜਾ ਮੇਨ ਉਹਨਾਂ ਦੀ ਫਸਲ ਹੈ, ਇਨਕਮ ਦਾ ਸੋਰਸ ਹੈ, ਉਸ ਤੋਂ ਹੱਥ ਹੋ ਗਏ। ਦੂਜੇ ਪਾਸੇ ਆ ਜਿਹੜਾ ਹੁਣ ਫੂਡ ਗ੍ਰੇਨ ਸਕੈਂਡਲ ਦੀ ਤੁਸੀਂ ਗੱਲ ਕਰਦੇ ਹੋ, ਇਹ ਬੈਂਕਾਂ ਵੱਲੋਂ ਪੰਜਾਬ ਸਰਕਾਰ ਨੂੰ ਖਰੀਦ ਵਾਸਤੇ ਪੈਸੇ ਦਿੱਤੇ ਜਾਂਦੇ ਨੇ ਵੀ ਤੁਸੀਂ ਕਣਕ ਜਾਂ ਝੋਨਾ ਜਿਹੜਾ ਵੀ ਸੀਜ਼ਨ ਹੋਵੇ ਉਹਦੇ ਤੇ ਖਰੀਦ ਕਰ ਲਓ। ਹੈਰਾਨਗੀ ਦੀ ਗੱਲ ਹੈ ਕਿ 1 ਲੱਖ ਕਰੋੜ ਰੁਪਈਆ ਪਿਛਲੇ ਸਾਲ ਬੈਂਕਾਂ ਨੇ, ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ ਸਾਰੇ ਇੰਡੀਆ ਦੇ ਵਿੱਚ ਵੱਖ-ਵੱਖ ਗਵਰਨਮੈਂਟਸ ਨੂੰ ਦਿੱਤਾ ਜੀ। ਉਹਦੇ ਚੋਂ 40,000 ਕਰੋੜ ਰੁਪਈਆ ਸਿਰਫ ਪੰਜਾਬ ਸਰਕਾਰ ਨੂੰ ਮਿਲਿਆ ਹੈ। 1 ਲੱਖ ਕਰੋੜ ਚੋਂ ਮੀਨਸ 40% ਸਿਰਫ ਪੰਜਾਬ ਨੂੰ, 60% ਸਾਰੇ ਦੇਸ਼ ਨੂੰ ਜੀ। ਕਿਉਂਕਿ ਇੱਥੇ ਫੂਡ ਜ਼ਿਆਦਾ ਹੁੰਦਾ ਹੈ, ਇੱਥੋਂ ਦਾ ਕਿਸਾਨ ਮਿਹਨਤੀ ਹੈ, ਇੱਥੋਂ ਦਾ ਜਿਹੜਾ ਆਬੋ ਹਵਾ ਹੈਗੀ ਹੈ ਉਹ ਮਿਹਨਤ ਕਰਕੇ ਉਹਦੇ ਚੋਂ ਅਨਾਜ ਪੈਦਾ ਕਰਦਾ ਹੈ। ਇਹ ਡਾਟਾ ਦੱਸਦਾ ਹੈ। ਉਹਦੇ ਚੋਂ ਕੀ ਹੋਇਆ ਕਿ ਜਦੋਂ ਉਹਦੀਆਂ ਰਿਪੋਰਟਸ ਵਾਪਸ ਭੇਜਣੀਆਂ ਹੁੰਦੀਆਂ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਵੀ ਕਿੱਥੇ ਕਿਵੇਂ ਅਨਾਜ ਖਰੀਦਿਆ ਗਿਆ ਤੇ ਉਹ ਕਿੱਥੇ ਪਿਆ ਇਸ ਟਾਈਮ ਜੀ, ਉਹ ਜਦੋਂ ਰਿਪੋਰਟਸ ਚੈੱਕ ਕੀਤੀਆਂ ਰਿਜ਼ਰਵ ਬੈਂਕ ਇੰਡੀਆ ਨੇ ਤਾਂ 12,000 ਕਰੋੜ ਰੁਪਏ ਦਾ ਅਨਾਜ ਜਿਹੜਾ ਉਹ ਮਿਸ ਦੇਖਿਆ ਗਿਆ। ਜਦੋਂ ਉਹਦੇ ਬਾਰੇ ਇਨਕੁਆਇਰੀ ਹੋਈ, ਜਿਹੜੇ ਟਰੱਕਾਂ ਦੇ ਮਤਲਬ ਕਿ ਨੰਬਰ ਦਿੱਤੇ ਗਏ ਵੀ ਕਿਹੜੇ ਟਰੱਕਾਂ ਦੇ ਨੰਬਰ ਤੇ ਉਹ ਅਨਾਜ ਆਇਆ ਤੇ ਕਿੱਥੇ ਚਲਾ ਗਿਆ, ਉਹ ਟਰੱਕਾਂ ਦੇ ਨੰਬਰ ਹੀ ਫੇਕ ਸੀ। ਔਰ ਹੈਰਾਨਗੀ ਦੀ ਗੱਲ ਇਹ ਹੈ ਕਿ 125 ਜਾਂ 30 ਆਈ ਸੀ ਅਖਬਾਰ ਦੇ ਵਿੱਚ 130 ਟਰੱਕਾਂ ਦੀ ਲਿਸਟ ਜਿਹੜੀ ਦਿੱਤੀ ਗਈ ਸੀ ਵੀ ਇਹਨਾਂ ਟਰੱਕਾਂ ਤੇ ਗਿਆ, ਉਹ ਅਸਲ 'ਚ ਟਰੱਕਾਂ ਦੇ ਨਹੀਂ, ਸਕੂਟਰ ਤੇ ਮੋਟਰਸਾਈਕਲਾਂ ਤੇ ਕਾਰਾਂ ਦੇ ਨੰਬਰ ਸੀ। ਇਟ ਮੀਨਸ ਹਰ ਚੀਜ਼ ਜਿਹੜੀ ਆ ਉਹ ਸਿਰਫ ਰਜਿਸਟਰ ਦੇ ਉੱਤੇ ਕੀਤੀ ਜਾਂਦੀ ਹੈ। ਫਿਜ਼ੀਕਲੀ ਉਹ ਅਨਾਜ ਕਿੱਥੇ ਚਲਾ ਗਿਆ ਅੱਜ ਵੀ ਇਹ ਇੱਕ ਭੇਦ ਬਣਿਆ ਹੋਇਆ। ਰਿਜ਼ਰਵ ਬੈਂਕ ਆਫ ਇੰਡੀਆ ਦੇ ਨੋਰਮਸ ਕਹਿੰਦੇ ਨੇ ਕਿ ਸਾਨੂੰ ਦੱਸਿਆ ਜਾਵੇ ਕਿ ਉਹ ਜਿਹੜਾ 12,000 ਕਰੋੜ ਰੁਪਏ ਦਾ ਮਿਸਿੰਗ ਅਨਾਜ ਹੈ ਉਹ ਕਿੱਥੇ ਹੈ ਜੀ। ਤੇ ਪੰਜਾਬ ਸਰਕਾਰ ਜਿਹੜੀ ਹੈ ਕਿ ਉਹ ਇੱਕ ਕੰਕਰੀਟ ਰਿਪੋਰਟ ਪੇਸ਼ ਕਰਨ ਦੀ ਬਜਾਏ ਪੋਲੀਟੀਕਲ ਜਿਹੜੀਆਂ ਰਿਪੋਰਟਸ ਨੇ ਉਹ ਪੇਸ਼ ਕਰ ਰਹੀ ਹੈ। ਹਾਂਜੀ, ਹੁਣ ਜਾ ਕੇ ਇਹਨਾਂ ਨੇ ਮੋਦੀ ਕੋਲ ਮਿਹਨਤ ਕਰਕੇ ਕਿਸੇ ਹੋਰ ਡਿਸਕ੍ਰਿਸ਼ਨਰੀ ਜਿਹੜੇ ਉਹਨਾਂ ਦੇ ਅਧਿਕਾਰ ਹੁੰਦੇ ਨੇ ਉੱਥੋਂ 17,000 ਕਰੋੜ ਰੁਪਇਆ ਅੱਜ ਅਖਬਾਰ ਕਹਿੰਦੀ ਹੈ ਅਜੇ ਕਦੋਂ ਮਿਲੇਗਾ। ਮੇਰਾ ਇਹ ਸਾਰੇ ਕਹਿਣ ਦਾ ਮਤਲਬ ਇਹ ਹੈ, ਇੱਕ ਪਾਸੇ ਤਾਂ ਇਹ ਇੱਕ ਸਕੈਂਡਲ ਬਹੁਤ ਗੰਭੀਰ ਹੈ ਹਾਂਜੀ, ਤੇ ਜੇ ਇਹ ਰਿਪੋਰਟਸ ਵਾਪਸ ਨਹੀਂ ਭੇਜੀਆਂ ਗਈਆਂ ਰਿਜ਼ਰਵ ਬੈਂਕ ਨੂੰ ਜਾਂ ਜਿੱਥੇ ਵੀ ਜਾਣੀਆਂ ਸੀ ਤਾਂ ਇਹਦਾ ਮਤਲਬ ਹੈ ਪੰਜਾਬ ਸਰਕਾਰ ਇਸ ਬਾਰੇ ਕੋਈ ਗੰਭੀਰ ਨਹੀਂ ਹੈ। ਤੀਜੀ ਗੱਲ ਮੈਂ ਜਿਹੜੀ ਇੰਪੋਰਟੈਂਟ ਕਹਿਣਾ ਚਾਹੁੰਦਾ ਕਿ ਇਹਨਾਂ ਦੀ ਗਲਤੀ ਨਾਲ ਜਿਹੜਾ ਕਿਸਾਨ ਉਡੀਕਦਾ ਬਾਹਰ ਇੱਕ ਮਿੰਟ ਜਿਹੜਾ ਅੱਜ ਪੰਜਾਬ ਦੇ ਜ਼ਿਮੀਂਦਾਰ ਲਈ ਮੁਸ਼ਕਲ ਹੋਇਆ ਕਿ ਹੁਣੇ ਮੇਰੀ ਕਣਕ ਵਿਕੇ ਤੇ ਹੁਣੇ ਮੇਰੇ ਕੋਲ ਪੈਸੇ ਆਉਣ ਤੇ ਮੈਂ ਇਹ ਕਰਜ਼ੇ ਤਾਰ ਲਾਂ। ਇਹ ਜਿਹੜੀ ਰਿਪੋਰਟ ਹੈ ਇਹ ਅਖਬਾਰ ਕਹਿੰਦੀ ਹੈ ਕਿਉਂਕਿ ਜਿਹੜਾ ਬੰਦਾ ਖੁਦਕੁਸ਼ੀ ਕਰ ਰਿਹਾ ਹੈ ਉਸ ਤੋਂ ਪਹਿਲਾਂ ਉਹ ਆਸ ਕਰਦਾ ਕਿ ਉਹਦੇ ਕੋਲ ਪੈਸਾ ਆ ਜਾਵੇ। ਜਦੋਂ ਉਹਨੂੰ ਆਸ ਖਤਮ ਹੋ ਜਾਂਦੀ ਹੈ ਫਿਰ ਉਹ ਖੁਦਕੁਸ਼ੀ ਵੱਲ ਵੱਧਦਾ ਹੈ। ਇਹ ਬਹੁਤ ਇੱਕ ਵੱਡੀ ਸਟੋਰੀ ਹੈ, ਇਹ ਇੱਕ ਮਿੰਟ 'ਚ ਨਹੀਂ ਸਮਝਾਈ ਜਾ ਸਕਦੀ। ਪਰ ਜਿਹੜੀ ਸਰਕਾਰ ਇੰਨੀ ਸਿੰਸੀਅਰ ਨਹੀਂ ਹੈ ਕਿ ਇੱਕ ਪਾਸੇ ਉਹਦੀ ਸਟੇਟ ਦੇ ਵਿੱਚ ਹਰ ਰੋਜ਼ ਬੰਦੇ ਮਰ ਰਹੇ ਨੇ ਖੁਦਕੁਸ਼ੀ ਕਰਕੇ, ਦੂਸਰੇ ਪਾਸੇ ਉਹ ਹੋਰ ਡਿਲੇ ਕਰ ਰਹੀ ਹੈ। ਜਿਹੜੇ ਕਿਸਾਨ ਨੂੰ ਅੱਜ 8 ਤਰੀਕ ਤੋਂ ਜਿਹੜੇ
ਬਾਜ਼ਾਰ ਨੇ ਕਣਕ ਵੇਚਦੀ ਸੀ, ਅੱਜ 21 ਤੱਕ ਆਪਾਂ ਗੱਲ ਕਰ ਰਹੇ ਹਾਂ ਇੰਡੀਆ ਦੇ ਹਿਸਾਬ ਨਾਲ। ਅੱਜ ਇਹ 15 ਦਿਨ ਹੋ ਗਏ, 14 ਦਿਨ ਕਿ ਉਹਨੂੰ ਉਹ ਪੈਸਾ ਨਹੀਂ ਮਿਲਿਆ। ਹਜੇ ਵੀ ਕੋਈ ਪਤਾ ਨਹੀਂ ਵੀ ਕਦੋਂ ਮਿਲੂਗਾ। ਉਸ ਕਿਸਾਨ ਦੀ ਕੀ ਹਾਲਤ ਹੈ ਜਿਹੜਾ ਸਾਰਾ ਕਰਜ਼ਾ ਚੁੱਕ ਕੇ ਆਪਣਾ ਖੇਤ ਪਾਲ ਕੇ ਤੇ ਕਣਕ ਲੈ ਕੇ ਆਪਣਾ ਅੱਜ ਮੰਡੀ 'ਚ ਆਇਆ ਹੈ। ਹੁਣ ਤਾਂ ਇਹ ਚਾਹੀਦਾ ਕਿ ਮੰਡੀ 'ਚ ਕਣਕ ਉਹਦੀ ਤੁਲ ਗਈ, ਉਹਦਾ ਯੈਸ ਹੋ ਗਿਆ ਤੇ ਨਾਲ ਦੀ ਨਾਲ ਉਹਨੂੰ ਚੈੱਕ ਮਿਲ ਜੇ ਤੇ ਔਰ ਦੂਜੇ ਦਿਨ ਜਾ ਕੇ ਆਪਣੇ ਪੈਸੇ ਕਢਾ ਲਵੇ। ਪਰ 15 ਦਿਨ ਤਾਂ ਉਹਨੂੰ ਹਜੇ ਹਨੇਰੇ ਵਿੱਚ ਇਹ ਨਹੀਂ ਪਤਾ ਕਿ ਮਿਲਣਗੇ ਜਾਂ ਨਹੀਂ ਮਿਲਣਗੇ, ਤੇ ਉਹ ਫਿਰ ਖੁਦਕੁਸ਼ੀ ਕਰੂਗਾ। ਇਟ ਮੀਨਸ ਗਵਰਨਮੈਂਟ ਆਪ ਪੰਜਾਬ ਗਵਰਨਮੈਂਟ ਖੁਦਕੁਸ਼ੀਆਂ ਕਰਵਾ ਰਹੀ ਹੈ ਜੀ, ਉਹਨਾਂ ਨੂੰ ਮਜਬੂਰ ਕਰ ਰਹੀ ਹੈ ਜੀ ਜੀ ਬਿਲਕੁਲ। ਇਹ ਸਾਰਾ ਸਿਚੁਏਸ਼ਨ ਜਿਹੜਾ ਹੈ ਇਹ ਉੱਥੇ ਦੀ ਉੱਥੇ ਖੜਾ ਹੈ। ਕੋਈ ਕੰਕਰੀਟ ਰਿਪੋਰਟ ਨਹੀਂ ਆ ਰਹੀ ਸਰਕਾਰ ਵੱਲੋਂ। ਉਹ ਤਾਂ ਇਹਨਾਂ ਨੇ ਵੱਡੇ ਇਸ਼ਤਿਹਾਰ ਦੇ ਰਹੇ ਵੀ ਅੱਜ ਜੀ ਅਸੀਂ ਇਹ ਸੜਕਾਂ ਵਧਾਤੀਆਂ, ਇਹ ਕਰਤਾ, ਤੇ ਇਹ ਇਸ਼ਤਿਹਾਰ ਕਿਉਂ ਨਹੀਂ ਆ ਰਿਹਾ ਵੀ ਜਿਹੜਾ 12,000 ਕਰੋੜ ਦਾ ਸਕੈਂਡਲ ਦੀ ਗੱਲ ਚੱਲਦੀ ਹੈ ਉਹਦਾ ਆਹ ਡਾਟਾ ਹੈਗਾ ਜੀ, ਇਹ ਇਸ਼ਤਿਹਾਰ ਕਿਉਂ ਨਹੀਂ ਆ ਰਿਹਾ? ਬਿਲਕੁਲ ਬਿਲਕੁਲ ਵੀ ਜੀ। ਸੋ ਜੇ ਸੱਚ ਹੋਵੇ ਤਾਂ ਆਵੇ। ਇਹਦਾ ਮਤਲਬ ਇਹ ਹੈ ਵੀ ਇਹ ਗੰਭੀਰ ਨਹੀਂ ਹਨ ਕਿਸੇ ਖਾਸ ਚਾਲ ਦੇ ਤਹਿਤ। ਜਿਵੇਂ ਨਸ਼ਿਆਂ ਦੇ ਰਾਹੀਂ ਪੰਜਾਬ ਨੂੰ ਤਬਾਹ ਕੀਤਾ ਜਾਂਦਾ, ਉਦਾਂ ਇਹਨਾਂ ਨੇ ਖੁਦਕੁਸ਼ੀਆਂ ਨਾਲ ਵੀ ਪੰਜਾਬ ਨੂੰ ਤਬਾਹ ਕਰਨਾ ਜੀ। ਵੀਰ ਜੀ, ਇਹ ਕੋਈ ਮਨਸੂਬਾ ਹੈ ਇਹਦਾ। ਓਕੇ, ਤੇ ਵੀਰ ਜੀ, ਜਿਸ ਤਰ੍ਹਾਂ ਪਿਛਲੇ ਦਿਨੀ ਇੱਕ ਪਿਕਚਰ ਸਾਹਮਣੇ ਆਈ ਸੀ ਜਿਸ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਸੀਗੇ, ਉਹ ਆਈ ਥਿੰਕ ਮੰਡੀ ਦੇ ਵਿੱਚ ਗਏ ਹੋਏ ਸੀਗੇ। ਜ਼ਿਆਦਾ ਮੀਡੀਆ ਨੇ ਇਸ ਨਿਊਜ਼ ਨੂੰ ਕਵਰ ਨਹੀਂ ਕੀਤਾ, ਪਰ ਮੈਂ ਤੁਹਾਡੇ ਕੋਲ ਇਸ ਬਾਰੇ ਜਾਣਕਾਰੀ ਲੈਣਾ ਚਾਹਾਂਗੀ। ਜਿਸ ਤਰ੍ਹਾਂ ਮੰਡੀ ਦੇ ਵਿੱਚ ਸੀਗੇ ਤਾਂ ਉਹ ਦੱਸ ਰਹੇ ਕਿਸ ਤਰ੍ਹਾਂ ਗਰੀਬਾਂ ਦੇ ਕੋਲ ਅਨਾਜ ਨਹੀਂ ਹੈਗਾ ਖਾਣ ਦੇ ਲਈ, ਪਰ ਜਿਸ ਤਰ੍ਹਾਂ ਮੰਡੀਆਂ ਦੇ ਵਿੱਚ ਜਿਹੜਾ ਅਨਾਜ ਪਿਆ ਹੋਇਆ ਕਿਸ ਤਰ੍ਹਾਂ ਸੜ ਰਿਹਾ ਔਰ ਕਿਸ ਤਰ੍ਹਾਂ ਚੂਹੇ ਉਹਨਾਂ ਨੂੰ ਖਾ ਰਹੇ ਨੇ। ਪਰ ਇੱਕ ਪਾਸੇ ਗਰੀਬ ਹੈ ਜਿਹੜਾ ਮਰ ਰਿਹਾ ਵਾ, ਅਨਾਜ ਨਹੀਂ ਹੈਗਾ, ਆਪਣੇ ਘਰ ਦਾ ਪਾਲਣ ਪੋਸ਼ਣ ਨਹੀਂ ਕਰ ਰਿਹਾ, ਖਾ ਨਹੀਂ ਸਕਦਾ, ਪਰ ਦੂਸਰੇ ਪਾਸੇ ਜਿਹੜਾ ਅਨਾਜ ਇੰਨਾ ਖਰਾਬ ਹੋ ਰਿਹਾ। ਪਰ ਕਾਫੀ ਸਾਰੀ ਨਿਊਜ਼ ਜਿਹੜੀਆਂ ਹੈਗੀ, ਨਿਊਜ਼ ਚੈਨਲਸ ਹੈਗੇ ਜਾਂ ਮੀਡੀਆ ਹੈਗਾ, ਉਹਨਾਂ ਨੇ ਬਿਲਕੁਲ ਇਸ ਚੀਜ਼ ਨੂੰ ਕਵਰ ਨਹੀਂ ਕੀਤਾ। ਓਨਲੀ ਈਵਨ ਸੋਸ਼ਲ ਮੀਡੀਆ ਦੇ ਉੱਪਰ 1-2 ਪਿਕਚਰਸ ਹੀ ਦੇਖਣ ਨੂੰ ਮਿਲੀਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀਆਂ। ਸਾਨੂੰ ਇਸ ਬਾਰੇ ਵੀ ਜਾਣਕਾਰੀ ਦਿਓ। ਹਾਂਜੀ ਹਾਂ, ਉਹ ਮੰਡੀ ਦੀ ਫੋਟੋ ਨਹੀਂ ਸੀ। ਮੈਂ ਰਿਤਕੌਰ ਜੀ ਇਹ ਦੱਸਣਾ ਚਾਹੁੰਦਾ ਜੀ, ਉਹ 3-4 ਗਡਾਊਨਸ ਦੇ ਵਿੱਚ ਗਏ ਸੀ ਮਾਨ ਸਾਹਿਬ ਨਾਲ ਸਾਡੇ ਪਾਰਟੀ ਦੇ ਹੋਰ ਲੀਡਰ। ਗਡਾਊਨ ਵਿੱਚ ਮੀਨਸ ਮਾਨ ਸਾਹਿਬ ਇਹ ਦੱਸਣਾ ਚਾਹੁੰਦੇ ਸੀਗੇ ਵੀ ਇੱਕ ਪਾਸੇ ਤਾਂ ਅਨਾਜ 12,000 ਕਰੋੜ ਦਾ ਪਤਾ ਨਹੀਂ ਕਿੱਥੇ ਗਿਆ, ਤੇ ਜਿਹੜਾ ਪਿਆ ਅਨਾਜ ਗਡਾਊਨ ਦੇ ਵਿੱਚ ਉਹਦਾ ਹਾਲ ਇਹ ਹੈ। ਮਤਲਬ ਕਹਿਣ ਤੋਂ ਇਹ ਹੈ ਕਿ 12,000 ਕਰੋੜ ਦੇ ਅਨਾਜ ਦੀ ਤਾਂ ਗੱਲ ਚੱਲ ਰਹੀ ਆ, ਉਹਦਾ ਤਾਂ ਪਤਾ ਹੀ ਨਹੀਂ ਹੈ ਕਿੱਥੇ ਗਿਆ ਉਹ। ਪਰ ਜਿਹੜਾ ਹੈਗਾ ਉਹਦੀ ਸਿਚੁਏਸ਼ਨ ਇਹ ਹੈ ਕਿ ਨਾ ਉਹ ਧੁੱਪ, ਨਾ ਛਾਂ, ਨਾ ਮੀਂਹ, ਉਹਦੀ ਕੋਈ ਪ੍ਰੋਟੈਕਸ਼ਨ ਨਹੀਂ ਹੈਗੀ। ਕੋਈ ਵੀ ਅਨਾਜ ਹੈ ਜਦੋਂ ਉਹਨੂੰ ਉਹਦੀਆਂ ਕੰਡੀਸ਼ਨਸ ਨਹੀਂ ਮਿਲਣਗੀਆਂ ਤਾਂ ਉਹ ਖਰਾਬ ਹੋਏਗਾ। ਮੈਂ ਇੱਥੇ ਕੋਟ ਕਰਨਾ ਚਾਹੁੰਦਾ ਕਿ ਅੱਜ ਤੋਂ 5-7 ਸਾਲ ਪਹਿਲਾਂ ਸੁਪਰੀਮ ਕੋਰਟ ਆਫ ਇੰਡੀਆ ਨੇ ਇਹ ਗੱਲ ਕਹੀ ਸੀ ਕਿ ਜੇਕਰ ਤੁਸੀਂ ਅਨਾਜ ਨੂੰ ਸੰਭਾਲ ਨਹੀਂ ਸਕਦੇ, ਉਹਨੇ ਗੱਲ ਸਾੜੀ ਜਾਣਾ ਪਿਆ ਗਡਾਊਨ ਦੇ ਵਿੱਚ, ਤਾਂ ਤੁਸੀਂ ਉਹਦੇ ਦਰਵਾਜ਼ੇ ਖੋਲ ਦਿਓ, ਘੱਟੋ ਘੱਟ ਗਰੀਬ ਲੁੱਟ ਕੇ ਖਾ ਤਾਂ ਲੈਣਗੇ ਖਰਾਬ ਹੋਣ ਦੀ ਬਜਾਏ। ਬਿਲਕੁਲ, ਇਹ ਸੁਪਰੀਮ ਕੋਰਟ ਦੀ ਵਰਸ਼ਨ ਸੀ 7 ਸਾਲ ਪਹਿਲਾਂ, ਮੈਨੂੰ ਯਾਦ ਹੈ। ਸੋ ਉਸੇ ਸੰਦਰਭ ਵਿੱਚ ਮਾਨ ਸਾਹਿਬ ਵੀ ਗਏ ਸੀ ਕਿ ਜਿਹੜਾ ਅਨਾਜ ਹੁਣ ਲੱਭਦਾ ਹੀ ਨਹੀਂ ਹੈ, ਉਹਦੀ ਗੱਲ ਤਾਂ ਤੁਸੀਂ ਕਰ ਰਹੇ ਹੋ, ਠੀਕ ਹੈ, ਉਹ ਲੱਭੋ, ਪਰ ਜਿਹੜਾ ਪਿਆ ਹੈ ਉਹਦੀ ਸਿਚੁਏਸ਼ਨ ਇਹ ਹੈ ਕਿ ਇਹ ਬੰਦਿਆਂ ਦੇ ਖਾਣ ਯੋਗ ਹੀ ਨਹੀਂ ਰਹਿਣ। ਬਿਲਕੁਲ, ਫਿਰ ਉਲਟਾ ਜਿਹਨਾਂ ਨੇ ਖਾ ਲੈਣਾ ਹੈ ਗਰੀਬ ਨੇ, ਉਹ ਦੋਵੇਂ ਗੱਲਾਂ ਤੁਸੀਂ ਕਹੀ ਹੈ ਉਹ ਵੀ ਇੱਥੇ ਖੜੀ ਹੈ ਕਿ ਇੱਕ ਪਾਸੇ ਤਾਂ ਭੁੱਖ ਨਾਲ ਲੋਕ ਮਰ ਰਹੇ ਨੇ, ਇੱਕ ਪਾਸੇ ਅਨਾਜ ਗਾਇਬ ਹੋ ਰਿਹਾ ਹੈ, ਇੱਕ ਪਾਸੇ ਜਿਹੜਾ ਅਨਾਜ ਪਿਆ ਉਹ ਸੜ ਰਿਹਾ ਹੈ। ਅਸਲ 'ਚ ਗੱਲ ਪਤਾ ਕੀ ਹੈ, ਇਹ ਸਾਰਾ ਸਰਕਾਰਾਂ ਆਪ ਜਾਣ ਕੇ ਕਰਾਉਂਦੀਆਂ ਨੇ। ਇੱਕ ਰਿਪੋਰਟ ਦੀ ਪ੍ਰੈਕਟੀਕਲ ਇਹ ਹੈ ਕਿ ਜਿਹੜੀ ਬੋਰੀ ਖੁੱਲ ਕੇ ਸੜ ਗਈ ਜਾਂ ਫਟ ਕੇ ਗਿਰ ਗਈ, ਜਿਹੜੇ ਹਾਲਾਤਾਂ ਦੇ ਵਿੱਚ ਅੱਜ ਅਨਾਜ ਰਹਿੰਦਾ ਹੈ, ਕਦੇ ਜ਼ਿੰਦਗੀ ਦੇ ਵਿੱਚ ਮੈਂ ਫੋਟੋਆਂ ਖਿੱਚ ਕੇ ਤੁਹਾਨੂੰ ਭੇਜੂਗਾ ਅਸਲ ਦੀਆਂ। ਜਿਹੜੀ ਬੋਰੀ ਮੰਨ ਲਓ ਉਹਨਾਂ ਨੇ ਰਜਿਸਟਰ ਵਿੱਚ ਲਿਖੀ ਵੀ ਤੇ 1 ਲੱਖ ਬੋਰੀ ਲੱਗਦੀ, ਪਰ ਜਦੋਂ ਉਹਦੇ ਚੋਂ ਫਟ ਕੇ ਗਿਰ ਜਾਂਦੀਆਂ ਤਾਂ ਉਹ ਗਿਣਤੀ ਭਾਵੇਂ ਉਹਨੂੰ 1 ਲੱਖ ਕਹਿ ਦੇਣ, ਭਾਵੇਂ ਉਹਨੂੰ 5 ਲੱਖ, ਉਹ ਫਟ ਕੇ ਗਿਰ ਚੁੱਕੀ ਹੈ। ਇਹ ਸਾਰੇ ਸਕੈਂਡਲ ਬਣਾਏ ਜਾਂਦੇ ਨੇ ਜਾਣ ਕੇ। ਇੱਕ ਪਾਸੇ ਤਾਂ ਗਰੀਬ ਭੁੱਖਾ ਮਰ ਰਿਹਾ ਹੈ, ਅਨਾਜ ਸੜ ਰਿਹਾ ਹੈ, ਬਦਬੂ ਨਾਲ ਵੀ ਕਈ ਲੋਕ ਵਿਚਾਰੇ ਬਿਮਾਰ ਹੋ ਰਹੇ ਨੇ। ਜਿਹੜੇ ਲੋਕ ਇਹ ਕਈ ਤਰ੍ਹਾਂ ਦੀਆਂ ਮਤਲਬ ਪੋਲਿਊਸ਼ਨ ਦੀਆਂ ਪ੍ਰੋਬਲਮਸ, ਆਪਣਾ ਇਨਫੈਕਸ਼ਨ ਦੀਆਂ ਪ੍ਰੋਬਲਮਸ, ਭੁੱਖ ਦੀਆਂ ਪ੍ਰੋਬਲਮਸ, ਫਿਰ ਇਹ ਸਾਰਾ ਸਕੈਂਡਲ ਦੇ ਤਹਿਤ ਕੀਤਾ ਜਾਂਦਾ ਵੀ ਇਹ ਬੋਰੀਆਂ ਫਟ ਗਈਆਂ ਜੀ, ਇਹ ਜੀ এনवायरमेंट ਠੀਕ ਨਹੀਂ ਸੀ ਜੀ, ਮੀਂਹ ਪੈ ਗਿਆ ਜੀ, ਜਿਹੜੇ ਅਫਸਰ ਨੇ ਆਪ ਪੈਸੇ ਖਾ ਕੇ ਉੱਪਰ ਮਿਨਿਸਟਰ ਨੂੰ ਪੈਸੇ ਖਵਾਏ ਨੇ, ਉਹਦੀ ਜਿਹੜੀ ਗਿਣਤੀ ਸੀ ਉਹ 1 ਲੱਖ ਦੀ ਬਜਾਏ ਉਹਨੇ 20,000 ਬੋਰੀ ਹੀ ਰੱਖੀ ਸੀ। ਜਦੋਂ ਉਹ ਫਟ ਗਈ, ਉਹ ਚੋਂ ਅਨਾਜ ਗਿਰ ਗਿਆ ਤਾਂ ਉਹ ਕਹੀ ਆ ਸਾਰਾ ਗਿਰ ਗਿਆ ਜੀ, 1 ਲੱਖ ਬੋਰੀ ਸੀ ਇੱਥੇ। ਇਹ ਸਾਰੀਆਂ ਗੱਲਾਂ ਜਿਹੜੀਆਂ ਪ੍ਰੈਕਟੀਕਲੀ ਬੜੀ ਹੋਰ ਤਰ੍ਹਾਂ ਦੀਆਂ ਨੇ। ਬਿਲਕੁਲ, ਸੋ ਉਹ ਹਾਈਲਾਈਟ ਕਰਨ ਗਏ ਸੀ ਮਾਨ ਸਾਹਿਬ ਵੀ ਇਹ ਦੇਖੋ ਇਸ ਦੇਸ਼ ਦਾ ਹਾਲ ਇਹ ਹੈ, ਸੂਬੇ ਦਾ ਹਾਲ ਇਹ ਹੈ ਵੀ ਸਰਕਾਰ ਕੀ ਕੁਛ ਕਰ ਰਹੀ ਹੈ ਤੇ ਲੋਕ ਭੁੱਖੇ ਮਰ ਰਹੇ ਨੇ। ਬਿਲਕੁਲ ਬਿਲਕੁਲ ਵੀਰ ਜੀ, ਤੇ ਜਿਹੜੇ ਟੈਕਸ ਨੇ ਉਹ ਅਸੀਂ ਲੋਕ ਦੇਈ ਜਾਂਦੇ ਆ ਵੀ ਉਹਨਾਂ ਟੈਕਸਾਂ ਦੇ ਸਿਰ ਤੇ ਇਹ ਸਾਰਾ ਕੁਝ ਚੱਲਦਾ। ਸੋ ਜਿਹੜੀ ਡੈਮੋਕ੍ਰੇਸੀ ਹੈ,
ਜਿਹੜਾ ਫਾਈਨੈਂਸ਼ੀਅਲ ਸਿਸਟਮ ਹੈ ਉਹ ਕੋਲੈਪਸ ਹੋ ਚੁੱਕਾ ਹੈ ਇੱਥੇ ਕੋਈ ਡੈਮੋਕ੍ਰੇਸੀ ਨਹੀਂ ਹੈਗੀ। ਇੱਕ ਨਾਮ ਹੈ ਡੈਮੋਕ੍ਰੇਸੀ, ਸਪੈਲਿੰਗ ਪੈਂਦੇ ਨੇ ਸਿਰਫ। ਨੋ ਡੈਮੋਕ੍ਰੇਸੀ, ਕਿਸੇ ਬੰਦੇ ਨੂੰ ਅਧਿਕਾਰ ਨਹੀਂ ਹੈ ਜਿਹੜਾ ਅਨਾਜ ਇੱਥੇ ਪਿਆ ਉਹ ਵੀ ਇੱਕ ਸਿਟੀਜ਼ਨ ਦਾ ਅਧਿਕਾਰ ਹੈ, ਉਹਦੇ ਬਾਰੇ ਜਾਣਨਾ ਚਾਹੀਦਾ। RTI ਦੇ ਕਾਨੂੰਨ ਤਾਂ ਬਣਾ ਦੇ, ਪਰ ITI ਲੈ ਕੇ ਕੀ ਕਰੋਗੇ ਜਦੋਂ ਸਕੈਂਡਲ ਇੰਨੇ ਸਾਹਮਣੇ ਪਏ ਨੇ, ਕੋਈ ਕਿਸੇ ਨੂੰ ਕਹਿੰਦੇ ਕੁਛ ਨਹੀਂ ਹੈਗਾ। ਹਾਂਜੀ ਜੀ, ਬਿਲਕੁਲ ਵੀ ਜੀ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਇੱਕ ਜੁੜੀਆਂ ਹੋਈਆਂ ਨੇ। ਮਾਨ ਸਾਹਿਬ ਨੇ ਬਹੁਤ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਨੂੰ ਅਵੇਅਰ ਕਰੀਏ, ਸੋ ਸਾਡੀ ਡਿਊਟੀ ਅਸੀਂ ਅਵੇਅਰ ਕਰਾਂਗੇ, ਉਸੇ ਤਹਿਤ ਹੀ ਮਾਨ ਸਾਹਿਬ ਦੇ ਸੀ। ਬਿਲਕੁਲ, ਤਾਂ ਹੀ ਤੇ ਵੀਰ ਜੀ ਮੈਂ ਇਸ ਚੀਜ਼ ਦੇ ਉੱਪਰ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੀ ਤਾਂ ਕਿ ਲੋਕਾਂ ਤੱਕ, ਜਿਹੜੇ ਬਾਹਰ ਦੇ ਲੋਕ ਨੇ, ਕਿਉਂਕਿ ਇੱਕ ਅੱਧੀ ਪਿਕਚਰ ਸਾਹਮਣੇ ਆਈ ਸੀਗੀ ਪਰ ਜਿਸ ਤਰ੍ਹਾਂ ਇਹਨੂੰ ਮੋਸਟਲੀ ਕਵਰ ਨਹੀਂ ਕੀਤਾ ਗਿਆ ਸੀ, ਤਾਂ ਮੈਂ ਸੋਚਿਆ ਕਿ ਇਸ ਨੂੰ ਕਵਰ ਕੀਤਾ ਜਾਵੇ ਤਾਂ ਕਿ ਜਿਹੜੇ ਬਾਹਰ ਦੇ ਲੋਕਾਂ ਨੂੰ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਇਸ ਵੇਲੇ ਇਸ ਸੰਬੰਧੀ ਕੀ ਹਾਲਾਤ ਨੇ। ਸੋ ਵੀਰ ਜੀ, ਕਿਉਂਕਿ ਤੁਹਾਡੇ ਟੀਵੀ ਦੇ ਜਿਹੜਾ ਤੁਹਾਡਾ ਸਾਰਾ ਕੋਈ ਟੀਮ ਹੈ ਉਹਦੇ ਵਿੱਚ ਦਰਦ ਹੈ ਇੱਕ ਪੰਜਾਬ ਦਾ, ਮਨੁੱਖਤਾ ਦਾ, ਸਿੱਖਾਂ ਦਾ, ਉਹਦੇ ਤਹਿਤ ਤੁਸੀਂ ਪੁੱਛਦੇ ਹੋ ਜਿਹੜੀਆਂ ਗੱਲਾਂ ਅਸੀਂ WhatsApp ਤੇ Facebook ਤੇ ਦੇਖਦੇ ਹਾਂ ਜਾਂ ਅਖਬਾਰਾਂ ਰਾਹੀਂ ਦੇਖਦੇ ਹਾਂ, ਇਹ ਏਡੀ ਜ਼ਿਆਦਾ ਰਿਐਲਿਟੀ ਨਹੀਂ ਹੈ। ਗਰਾਊਂਡ ਰਿਐਲਿਟੀ ਇਸ ਟਾਈਮ ਪੰਜਾਬ ਦੀ, ਜਿਹੜੇ ਲੋਕ ਫੀਲਡ 'ਚ ਕੰਮ ਕਰਦੇ ਨੇ, ਚਾਹੇ ਉਹ ਕਿਸੇ ਵੀ ਧਿਰ ਨਾਲ ਸੰਬੰਧਿਤ ਹੋਣ, ਜਿਹੜੇ ਫੀਲਡ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਪੁੱਛੋ, ਜਿਵੇਂ ਤੁਸੀਂ ਪੁੱਛਦੇ ਹੋ, ਸਾਨੂੰ ਪੁੱਛਦੇ ਹੋ, ਹੋਰਾਂ ਨੂੰ ਪੁੱਛਦੇ ਹੋ, ਤਾਂ ਜਾ ਕੇ ਪਤਾ ਲੱਗਦਾ ਵੀ ਅਸਲ ਵਿੱਚ ਕੀ ਹੈ। ਅਸੀਂ ਉੱਪਰੋਂ ਲੇਪਾ ਪੋਤੀ ਜੀ ਕਰੀ ਜਾਂਦੇ ਹਾਂ, ਅਸਲ ਵਿੱਚ ਅਸੀਂ ਹੁਣ ਖੋਖਲੇ ਹੋ ਚੁੱਕੇ ਹਾਂ। ਸਾਡੇ ਹੇਠਲੀ ਜ਼ਮੀਨ ਜਿਹੜੀ ਉਹ ਖਿਸਕਦੀ ਜਾ ਰਹੀ ਹੈ। ਬਿਲਕੁਲ ਵੀਰ ਜੀ, ਹਰ ਪਾਸਿਓਂ, ਪਾਣੀ ਪਾਸਿਓਂ, এনवायरमेंट ਪਾਸਿਓਂ, ਆਰਥਿਕ ਪਾਸਿਓਂ, ਬੇਰੁਜ਼ਗਾਰੀ ਪਾਸਿਓਂ, ਮੈਡੀਕਲ ਪਾਸਿਓਂ, ਐਜੂਕੇਸ਼ਨ ਪਾਸਿਓਂ ਆ ਕੇ ਫਿਰ ਦੇਖੋ ਸਾਡੇ ਬੱਚੇ ਕਿੰਨਾ ਕੰਡੀਸ਼ਨ ਦੇ ਵਿੱਚ ਪੜ੍ਹ ਰਹੇ ਨੇ। ਜਵਾਨ ਬੱਚਿਆਂ ਨੂੰ ਟਾਇਲਟ ਜਾਣ ਲਈ ਇੱਕ ਕੰਧ ਦਾ ਸਹਾਰਾ ਨਹੀਂ ਹੈਗਾ। ਮੈਨੂੰ ਮਾਫ ਕਰਨਾ, ਮੈਨੂੰ ਕਹਿਣਾ ਪੈਂਦਾ ਹੈ ਇਹ। ਬਿਲਕੁਲ ਵੀਰ ਜੀ, ਜਿਹੜੀਆਂ 10ਵੀਂ ਤੇ 12ਵੀਂ ਚ ਬੱਚੀਆਂ ਪੜ੍ਹਦੀਆਂ ਨੇ ਉਹਨਾਂ ਦੀਆਂ ਆਪਣੀਆਂ ਪ੍ਰੋਬਲਮਸ ਹੁੰਦੀਆਂ ਨੇ ਬੇਟੀਆਂ ਦੀਆਂ, ਉਹਨਾਂ ਨੂੰ ਇੱਕ ਕੰਧ ਵੀ ਨਹੀਂ ਮਿਲਦੀ ਹੈਗੀ ਜਿਹੜੇ ਉਹ ਲਿਜਾ ਕੇ ਬੈਠ ਕੇ ਜਾ ਸਕਣ। ਬਿਲਕੁਲ ਅਮੀ ਵੀਰ ਜੀ, ਪੰਜਾਬ ਦੇ ਹਾਲਾਤਾਂ ਨੂੰ ਸਾਡੇ ਬੱਚੇ ਜੀ ਰਹੇ ਜੀ। ਬਿਲਕੁਲ ਵੀਰ ਜੀ, ਅਸੀਂ ਪੰਜਾਬ ਦੇ ਹਾਲਾਤਾਂ ਨੂੰ ਸਮਝਦੇ, ਤਾਂ ਹੀ ਕਰਕੇ ਅਸੀਂ ਹਰ ਮੁੱਦੇ ਦੇ ਉੱਪਰ ਤੁਹਾਡਾ ਜਾਂ ਹੋਰ ਸ਼ਖਸੀਅਤਾਂ ਨਾਲ ਗੱਲਬਾਤ ਕਰਦੇ ਰਹਿੰਦੇ। ਵੀਰ ਜੀ, ਸਾਡੇ ਕੋਲ ਇੱਕ ਅੱਧਾ ਮਿੰਟ ਰਹਿ ਗਿਆ। ਐਟ ਦੀ ਐਂਡ ਮੈਂ ਕੋਹੀਨੂਰ ਹੀਰੇ ਬਾਰੇ ਵੀ ਤੁਹਾਡੇ ਵਿਚਾਰ ਲੈਣਾ ਚਾਹਾਂਗੀ, ਜਿਹੜਾ ਕਿ ਇਸ ਵੇਲੇ ਮੁੱਦਾ ਕਾਫੀ ਭਖਿਆ ਹੋਇਆ ਹੈ। ਐਂਡ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਇਸ ਵੇਲੇ ਜਿਹੜਾ ਇਹ ਹੀਰਾ ਹੈਗਾ, ਇਹ ਇੰਗਲੈਂਡ ਦੀ ਰਾਣੀ ਜਿਹੜੀ ਹੈ ਉਸਦੇ ਤਾਜ ਦਾ ਹਿੱਸਾ ਹੈਗਾ। ਈਵਨ ਦੋ ਅਸੀਂ ਸਿੱਖ ਸਮਝਦੇ ਹਾਂ ਕਿ ਇਹ ਸਾਡੀ ਨਿਸ਼ਾਨੀ ਹੈ, ਸਾਡੀ ਸਿੱਖ ਕੌਮ ਦੀ ਨਿਸ਼ਾਨੀ ਹੈ, ਪਰ ਜਿਸ ਤਰ੍ਹਾਂ ਹੁਣ ਭਾਰਤ ਦੀ ਗਵਰਨਮੈਂਟ ਨੇ ਇਸ ਦੇ ਉੱਪਰ ਕਾਫੀ ਸਾਰੇ ਸੈਸ਼ਨ ਡਿਫਰੈਂਟ ਕੋਰਟ ਤੱਕ ਲੈ ਕੇ ਗਏ ਨੇ, ਪਰ ਜਿਸ ਤਰ੍ਹਾਂ ਰੀਸੈਂਟਲੀ ਉਹਨਾਂ ਨੇ ਕਿਹਾ ਕਿ ਇਹ ਗਿਫਟ ਕੀਤਾ ਗਿਆ ਸੀ ਇੰਗਲੈਂਡ ਦੀ ਰਾਣੀ ਨੂੰ, ਸੋ ਇਸ ਦੇ ਉੱਪਰ ਭਾਰਤ ਦਾ ਜਾਂ ਫਿਰ ਸਿੱਖਾਂ ਦਾ ਕੋਈ ਹੱਕ ਨਹੀਂ ਹੈ। ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ, ਇਸ ਬਾਰੇ ਕੀ ਵਿਚਾਰ ਰੱਖਦੇ ਹੋ? 30 ਸੈਕਿੰਡਸ ਦੇ ਅੰਦਰ ਸਾਨੂੰ ਜ਼ਰੂਰ ਇਸ ਬਾਰੇ ਜਾਣਕਾਰੀ ਦਿਓ। ਮੈਂ ਇਹਦੇ ਚ ਹੁਣ ਟਾਈਮ ਘੱਟ ਹੈ, ਨੁਕਤੇ ਮਾਤਰ ਦੀ ਗੱਲ ਕਰਾਂਗਾ। ਪਹਿਲੀ ਗੱਲ ਤਾਂ ਇਹ ਹੈ ਕਿ ਹਿੰਦੁਸਤਾਨ ਦੀ ਸਰਕਾਰ ਸਿੱਖ ਕੌਮ ਨੂੰ ਮਤਲਬ ਕਿ ਸਰਵਾਈਵਲ ਤੋਂ ਉਹਦੇ ਕਰਨਾ ਚਾਹੁੰਦੀ ਹੈ, ਖਤਮ ਕਰਨਾ ਚਾਹੁੰਦੀ ਹੈ। ਇਹ ਉਹਦਾ ਇੱਕ ਉਦਾਹਰਨ ਹੈ। ਬਿਲਕੁਲ, ਕੋਹੀਨੂਰ ਹੀਰਾ ਸਾਡੀ ਵਿਰਾਸਤ ਹੈ ਜੀ, ਸਿੱਖ ਰਾਜ ਦੀ ਵਿਰਾਸਤ ਹੈ, ਤੇ ਉਹ ਖੋਇਆ ਗਿਆ ਜਾਂ ਗਿਫਟ ਕੀਤਾ ਗਿਆ। ਗੁਲਾਮ ਦੀ ਕੋਈ ਆਪਣੀ ਮਤਲਬ ਕਿ ਮਰਜ਼ੀ ਨਹੀਂ ਹੁੰਦੀ ਜੀ, ਤੇ ਜਿਹੜਾ ਦੇਸ਼, ਜਿਹੜਾ ਖਿੱਤਾ ਗੁਲਾਮ ਹੋ ਜਾਵੇ, ਉਹ ਚਾਹੇ ਉਹਨੂੰ ਉਸ ਤੋਂ ਗਿਫਟ ਕਰਵਾ ਲਓ, ਚਾਹੇ ਉਸ ਤੋਂ ਖੋਹ ਲਓ, ਉਹ ਵਰਸ਼ਨ ਜਿਹੜੀ ਹੈ ਇੱਕੋ ਹੀ ਹੋਏਗੀ। ਇਹ ਹਿੰਦੁਸਤਾਨ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ, ਪਰ ਇਸ ਸੱਚਾਈ ਨੂੰ ਉਹਨੇ ਰੱਖ ਕੇ ਉਹਨਾਂ ਨੇ ਜਾਣ ਕੇ ਸਿੱਖਾਂ ਨਾਲ ਇੱਕ ਟੀਜ਼ਨ ਕੀਤੀ ਹੈ, ਉਹ ਵੀ ਸੁਪਰੀਮ ਕੋਰਟ 'ਚ ਲਿਖਤੀ ਤੌਰ ਤੇ। ਦੂਸਰੀ ਗੱਲ ਮੈਂ ਇਹ ਕਹਿਣਾ ਚਾਹਾਂਗਾ ਕਿ ਬੇਸ਼ੱਕ ਕੋਹੀਨੂਰ ਹੀਰਾ ਜਿਹੜਾ ਸਾਡੀ ਵਿਰਾਸਤ ਹੈ, ਪਰ ਇਸ ਹਿੰਦੁਸਤਾਨ ਦੇ ਹੱਥੋਂ ਨਾ ਹੀ ਆਵੇ ਚੰਗਾ। ਜਦ ਤੱਕ ਖਾਲਿਸਤਾਨ ਇੱਕ ਸਿੱਖਾਂ ਦੀ ਸੋਵਰਨ ਸਟੇਟ ਨਹੀਂ ਬਣ ਜਾਂਦੀ, ਉਹ ਫਿਲਹਾਲ ਇੰਗਲੈਂਡ ਵਿੱਚ ਹੀ ਰਹਿਣਾ ਚਾਹੀਦਾ। ਸਾਡੀ ਇਹ ਵਰਸ਼ਨ ਹੈ ਜੀ, ਤੇ ਉਹ ਜੇ ਇੱਥੇ ਆ ਵੀ ਗਿਆ ਤਾਂ ਇਹਨਾਂ ਨੇ ਮਤਲਬ ਕਿ ਸਿੱਖਾਂ ਤੱਕ ਪਹੁੰਚਾਉਣ ਦੀ ਬਜਾਏ ਉਹਨਾਂ ਨੂੰ ਗੁੰਮ ਹੀ ਕਰ ਦੇਣਾ। ਇਸ ਦੇਸ਼ ਤੇ ਸਾਨੂੰ ਕੋਈ ਇਤਬਾਰ ਨਹੀਂ ਹੈਗਾ। ਜਿਹੜੀ ਵੀ ਕੋਈ ਆਪਣੀ ਪੱਖ ਹੁੰਦਾ ਹੈ, ਉਹ ਸੋਵਰਨ ਸਟੇਟ ਜਿਹੜੀ ਹੈ ਉਹ ਆਪਣਾ ਪੱਖ ਦੇ ਸਕਦੀ ਹੈ। ਅਸੀਂ ਆਪਣਾ ਸਟਰਗਲ ਕਰ ਰਹੇ ਹਾਂ। ਇਹ ਮੈਂ ਉਦਾਹਰਨ ਦੇ ਕੇ ਖਤਮ ਕਰਨਾ ਚਾਹੁੰਦਾ ਕਿ ਕੁਝ ਸਾਲ ਪਹਿਲਾਂ ਵਾਜਪਾਈ ਪ੍ਰਧਾਨ ਮੰਤਰੀ ਸੀ ਹਿੰਦੁਸਤਾਨ ਦੇ, ਤਾਂ ਲਦਾਖ ਦੇ ਉੱਪਰ ਚਾਈਨਾ ਦੇ ਨਾਲ, ਲਦਾਖ ਖਿੱਤੇ ਦੇ ਉੱਪਰ ਗੱਲ ਚੱਲ ਰਹੀ ਸੀ, ਪਰ ਚਾਈਨਾ ਨੇ ਬਹੁਤ ਸੋਹਣਾ ਜਵਾਬ ਦਿੱਤਾ ਸੀ ਕਿ ਜਿਹੜਾ ਲਦਾਖ ਹੈ ਇਹ ਸਿੱਖ ਰਾਜ ਦਾ ਹਿੱਸਾ ਸੀ ਜਦੋਂ ਸਾਡੇ ਕੋਲ ਆਇਆ। ਇਹ ਹਿੰਦੁਸਤਾਨ ਦਾ ਹਿੱਸਾ ਨਹੀਂ ਸੀ ਜੀ। ਲਦਾਖ ਦੇ ਉੱਪਰ ਉਹਨਾਂ ਨੇ ਕਿਹਾ ਸੀ ਵੀ ਜਦੋਂ ਵੀ ਕਦੇ ਗੱਲ ਫਿਊਚਰ ਦੇ ਵਿੱਚ ਹੋਊਗੀ, ਹਿੰਦੁਸਤਾਨ ਨੂੰ ਕਿਹਾ ਸੀ ਚਾਈਨਾ ਦੀ ਗਵਰਨਮੈਂਟ ਨੇ ਲਿਖਤੀ ਤੌਰ ਤੇ, ਉਹਦੇ 3 ਤਰੀਕ ਗੱਲਬਾਤ ਹੋਏਗੀ ਜੀ। ਤੇ 3 ਤਰੀਕ ਗੱਲ ਜਿਹੜੀ ਹੈ ਉਹ ਹਿੰਦੁਸਤਾਨ, ਚਾਈਨਾ ਤੇ ਸਿੱਖ ਰਾਜ ਦੇ ਵਿੱਚ ਹੋਣੀ ਹੈ। ਸਿੱਖ ਰਾਜ ਆਪਣੀ ਜਿਹੜੀ ਵਿਰਾਸਤ ਸਾਡੀ ਹੈਗੀ ਹੈ ਉਹਦਾ ਪੂਰੀ ਸੰਭਾਲ ਕਰੇਗਾ, ਤੇ ਜਦੋਂ ਅਸੀਂ ਸੋਵਰਨ ਸਟੇਟ ਦੇ ਤੌਰ ਤੇ ਵਿੱਚ ਬੈਠਾਂਗੇ ਗੱਲਬਾਤ ਦੇ ਤੌਰ ਤੇ, ਉਦੋਂ ਅਸੀਂ ਇਹ ਗੱਲ ਜਿਹੜੀ ਹੈ ਕਰ ਸਕਾਂਗੇ। ਇਹੀ ਮਸਲਾ ਜਿਹੜਾ ਇਹ ਕੋਹੀਨੂਰ ਹੀਰੇ ਦਾ ਤੇ ਸਾਡੀਆਂ ਹੋਰ ਸਾਰੀਆਂ ਵਿਰਾਸਤੀ ਜਿਹੜੀਆਂ ਅਵਸਥਾ ਨੇ ਉਹਨਾਂ ਬਾਰੇ ਹੈਗਾ। ਸਾਡੀ ਇਹ ਵਿਰਾਸਤ ਹੈ, ਅਸੀਂ ਚਾਹੁੰਦੇ ਹਾਂ, ਪਰ ਅਸੀਂ ਹਿੰਦੁਸਤਾਨ ਦੇ ਵਿੱਚ ਇਹ ਨਹੀਂ ਲੈਣਾ ਚਾਹੁੰਦੇ, ਕਿਉਂਕਿ ਇਸ ਸਰਕਾਰ ਤੇ ਬਹੁਤ ਜ਼ਿਆਦਾ ਸਾਨੂੰ ਵਿਸ਼ਵਾਸ ਜਿਹੜਾ ਉਹ ਇੰਗਲੈਂਡ ਦੀ ਸਰਕਾਰ।
ਜੀ ਬਿਲਕੁਲ ਵੀਰ ਜੀ ਸਾਡੀ ਯੂਨੀਵਰਸਿਟੀ ਭਾਵੇਂ ਅੱਜ ਨਹੀਂ ਸਾਡੇ ਕੋਲ ਹੈਗੀ ਪਰ ਉੱਥੇ ਸੇਫ ਪਈ ਹੈ, ਇਹਨਾਂ ਕੋਲ ਆ ਕੇ ਤਾਂ ਉਹ ਸੇਫ ਹੀ ਨਹੀਂ ਹੋਈ। ਜੀ ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਤੇ ਆਪਣੇ ਵਿਚਾਰ ਇਹਨਾਂ 3 ਮੁੱਦਿਆਂ ਦੇ ਉੱਪਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਵੀਰ ਜੀ ਸਾਡੇ ਇਜਾਜ਼ਤ ਲੈਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਮੇਸ਼ਾ ਦੀ ਤਰ੍ਹਾਂ ਮੈਂ ਰਣੀ ਆ, ਮੇਰੀ ਭੈਣ ਛੋਟੀ ਰੀਤ ਕੌਰ ਜੀ, TV 84 ਸਾਰੀ ਟੀਮ ਸੰਗਤ ਦਾ ਬਹੁਤ ਰਣੀ ਹੁੰਦਾ ਹੈ ਫਤਿਹ ਅੱਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।